The United Methodist Church passed a resolution condemning human rights violations in India. They opened the resolution with the statement, "Too often we mourn the loss of lives after a terrible tragedy has taken place. This following petition is an urgent plea to be proactive and to prevent the atrocious acts of persecution of Christians and other minorities in India." The violent attacks against Christians in the northeast Indian state of Manipur, which began in May of last year. It then implicates the state government led by Hindu nationalist Bharatiya Janata Party in the attacks. ਹਿੰਦੂਤਵਾ ਵਿਚਾਰਧਾਰਾ ਤਾਂ ਹੈ ਹੀ ਆ, ਪਰ ਇਸ ਮਾਮਲੇ 'ਚ ਨੈਸ਼ਨਲ ਵੀ ਔਰ ਸਟੇਟਸ ਵੀ ਜਿਹੜੀਆਂ ਨੇ ਉਹ ਇਕੁਅਲੀ ਜ਼ਿੰਮੇਵਾਰ ਨੇ। To implement the recommendations made by the United States Commission on International Religious Freedom regarding India, which include designating India a country of particular concern due to their violations of the International Religious Freedom Act, advancing human rights for all religious communities in India, condemning human rights violation in India, imposing targeted sanctions on Indian government agencies and officials responsible for severe violations of religious freedom. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਅਮਰੀਕਾ ਦੇ ਬੜੇ ਪਾਵਰਫੁਲ ਚਰਚ ਯੂਨਾਈਟਿਡ ਮੈਡੋਨਿਡੋ ਚਰਚ ਨੇ ਇੱਕ ਮਤਾ ਜਿਹੜਾ ਪਾਸ ਕਰਕੇ ਭਾਰਤ ਵਿੱਚ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਦੀ ਨਿੰਦਿਆ ਕੀਤੀ ਹੈ। ਹੋਰ ਵੀ ਅੱਡ ਚਰਚਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਭਾਰਤ ਨੂੰ US ਸਰਫ ਦੀ ਸਿਫਾਰਿਸ਼ ਅਨੁਸਾਰ ਕੰਟਰੀ ਆਫ ਪਰਟੀਕੂਲਰ ਕੰਸਰਨ ਜਿਹੜਾ ਉਹ ਐਲਾਨਿਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਇਸ ਬੀਤੇ ਵਰ੍ਹੇ ਦੇ ਵਿੱਚ ਭਾਰਤ ਦਾ ਗੰਦਾ ਚਿਹਰਾ, ਸ਼ੈਤਾਨੀ ਚਿਹਰਾ, ਰੋਗ ਸਟੇਟ ਚਿਹਰਾ, ਫਾਸ਼ਿਸਟ ਚਿਹਰਾ, ਨਾਜ਼ੀਵਾਦੀ ਚਿਹਰਾ ਐਕਸਪੋਜ਼ ਹੋਇਆ ਤੇ ਉਹ ਮਹਿਜ਼ ਇੱਕ ਫਰੰਟ ਤੇ ਨਹੀਂ ਹੈ ਜਾਂ ਸਿਰਫ ਟਰਾਂਸਨੈਸ਼ਨਲ ਡਿਪਰੈਸ਼ਨ। ਇਹ ਤਾਂ ਸਿੱਖ ਸਿੱਧੇ ਤੌਰ ਤੇ ਇਸ ਦੇ ਟਾਰਗੇਟ ਨੇ ਔਰ ਇਸ ਦੇ ਲਈ ਜਿਹੜਾ ਅਸੀਂ ਇਸ ਗੱਲ ਨੂੰ ਅੱਗੇ ਵੀ ਵਧਾ ਰਹੇ ਹਾਂ ਕਿ ਜਿੱਥੋਂ ਤੱਕ ਮੰਤਕੀ ਅੰਜਾਮ ਤੱਕ ਇਸ ਨੂੰ ਪਹੁੰਚਾਇਆ ਜਾਏ। ਪਰ ਜਿਹੜਾ ਵਿਦਨ ਇੰਡੀਆ ਫਾਸ਼ਿਸਟ ਹਿੰਦੂਤਵਾ ਵਿਚਾਰਧਾਰਾ ਨੇ ਜੋ ਮੁਸਲਮਾਨਾਂ ਦਾ ਨੱਕ 'ਚ ਦਮ ਕੀਤਾ ਹੈ ਔਰ ਉਸ ਦੇ ਨਾਲ ਨਾਲ ਈਸਾਈਆਂ ਦੇ ਉੱਤੇ, ਕਿਉਂਕਿ ਮਨੀਪੁਰ 'ਚ 1 ਸਾਲ ਤੋਂ ਜ਼ਿਆਦਾ ਹੋ ਗਿਆ, ਹਾਲਾਂ ਉੱਥੇ ਬਿਲਕੁਲ 2 ਮੁਲਕ ਬਣੇ ਹੋਏ ਨੇ। ਇੱਕ ਪਾਸੇ ਕੁੱਕੀ ਟਰਾਈਬ ਦੇ ਕ੍ਰਿਸਚਨ ਲੋਕ ਨੇ, ਦੂਜੇ ਪਾਸੇ ਮਾਈਤਾਈ ਟਰਾਈਬ ਦੇ, ਜਿਨ੍ਹਾਂ ਨੂੰ ਪੂਰੀ ਪੁਸ਼ਤ ਬਣਾਈ ਹੈ ਔਰ ਕਿਵੇਂ 400 ਤੋਂ ਜ਼ਿਆਦਾ ਚਰਚ ਡਿਸਟਰੋਏ ਕੀਤੇ ਗਏ। ਔਰ ਜੇ ਮੋਦੀ ਦੀ ਅਮਰੀਕਾ ਫੇਰੀ ਦੇ ਮੌਕੇ ਹੀ ਠੀਕ ਉਸ ਮੌਕੇ 'ਤੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਜਾਂ ਅਮਰੀਕਾ ਦੇ ਵਿੱਚ ਸਿੱਖ ਐਕਟਿਵਿਸਟ ਔਰ ਖਾਸ ਤੌਰ 'ਤੇ ਗੁਰਪ੍ਰਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਉਹ ਇੰਪਲੀਮੈਂਟ ਕੀਤਾ ਜਾਣਾ, ਐਗਜ਼ੀਕਿਊਟ ਕੀਤਾ ਜਾਣਾ ਸੀ, ਤਾਂ ਠੀਕ ਉਸ ਵੇਲੇ ਹੀ 400 ਤੋਂ ਜ਼ਿਆਦਾ ਚਰਚ ਹਫ਼ਤਾ 2 ਹਫ਼ਤੇ ਪਹਿਲਾਂ ਮਨੀਪੁਰ ਦੇ ਵਿੱਚ ਢਾਹ ਢੇਰੀ ਕੀਤੇ ਗਏ ਸੀ ਔਰ ਕ੍ਰਿਸਚਨ ਬੀਬੀਆਂ ਨੂੰ ਕਿਵੇਂ ਉਹਨਾਂ ਨੂੰ ਨਿਰਵਸਤਰ ਕਰਕੇ ਜਿਹੜਾ ਉਹ ਅਪਮਾਨਿਤ ਕੀਤਾ ਗਿਆ। ਸੋ ਇਹ ਸਾਰਾ ਚੱਲ ਰਿਹਾ ਸੀ। ਇਸ ਦੇ ਉੱਤੇ ਯੂਰਪੀਅਨ ਯੂਨੀਅਨ ਨੇ ਵੀ ਆਪਣਾ ਮਤਾ ਪਾਸ ਕੀਤਾ, ਕਿਉਂਕਿ ਇਸ ਗੱਲ ਦਾ ਵੀ ਧਿਆਨ ਰਹੇ ਕਿ ਵੀ ਆਲਰੇਡੀ ਅਦਰ ਦੈਨ ਕਿ US ਸਰਫ ਜਾਂ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਜਾਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਦੀ, ਅਮਰੀਕਾ ਦੇ ਵਿੱਚ ਡਾਟੇ ਦੇ ਲਿਹਾਜ਼ ਨਾਲ ਜਿਹੜੀਆਂ ਕ੍ਰਿਸਚਨ ਚਰਚਿਜ਼ ਨੇ ਜਾਂ ਕ੍ਰਿਸਚਨ ਆਰਗੇਨਾਈਜੇਸ਼ਨਸ ਨੂੰ ਬੜੀਆਂ ਪਾਵਰਫੁਲ ਨੇ ਔਰ ਉਹ ਸਾਰੇ ਨੂੰ ਰਿਪੋਰਟਸ ਵੀ ਜਾਰੀ ਕਰਦੀਆਂ। ਇਹਨਾਂ ਦਾ ਬਹੁਤ ਵੱਡਾ ਬਿਲੀਅਨਸ ਆਫ ਡਾਲਰਸ ਦੇ ਇਹਨਾਂ ਦੇ ਚਰਚਿਜ਼ ਨੇ, ਨਾਰਥ ਈਸਟ ਤੋਂ ਲੈ ਕੇ ਦਿੱਲੀ ਤੱਕ। ਕਿੰਨੇ ਵੱਡੇ ਵੱਡੇ, ਕੋਈ ਸੈਕਰਡ ਹਾਰਟ, ਕੋਈ ਜੀਸਸ ਦੇ ਨਾਂ 'ਤੇ, ਕੋਈ ਮਦਰ ਮੈਰੀ ਦੇ ਨਾਂ 'ਤੇ ਉਹਨਾਂ ਦਾ ਐਜੂਕੇਸ਼ਨਲ ਨੈਟਵਰਕ। ਉਹਨਾਂ ਦੇ ਵਿੱਚ ਕੈਥੋਲਿਕ ਵੀ ਨੇ, ਬੈਪਟਿਸਟ ਵੀ ਨੇ, ਮੈਥੋਡਿਸਟ ਵੀ ਨੇ ਔਰ ਅੱਡ ਜਿਹੜੀਆਂ ਨੇ ਉਹਨਾਂ ਦੀਆਂ 1200 ਤੋਂ ਜ਼ਿਆਦਾ ਡੀਨੋਮੀਨੇਸ਼ਨਸ ਨੇ, ਪਰ ਉਹ ਕ੍ਰਿਸਚੈਨਿਟੀ ਦੇ ਲਈ। ਔਰ ਇਹੀ ਕਾਰਨ ਹੈ ਕਿ ਤੁਸੀਂ ਉਹਨਾਂ ਦੇ ਪ੍ਰਚਾਰ ਦੇ ਜਾਂ ਪ੍ਰਸਾਰ ਦੇ ਥੱਲੇ ਉਹਨਾਂ ਨੇ ਆਪਣਾ ਜਿਹੜਾ ਖਾਸ ਤੌਰ 'ਤੇ ਗਰੀਬ ਟਰਾਈਬਲ ਲੋਕਾਂ ਦੇ ਵਿੱਚ, ਆਦੀਵਾਸੀਆਂ ਦੇ ਵਿੱਚ ਆਪਣੇ ਜਿਹੜਾ ਉਹ ਕਾਫੀ ਈਸਾਈਆਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ। ਹੁਣ ਜਿਹੜੀ ਹੈ ਅੱਜ ਇੱਕ ਪ੍ਰੈਸ ਰਿਲੀਜ਼ ਸਾਨੂੰ ਮਿਲੀ ਹੈ ਅਸੈਂਬਲੀ ਫਾਰ ਹਿਊਮਨ ਰਾਈਟਸ ਦੀ, ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਭੇਜੀ ਹੈ ਔਰ ਉਹਦੇ 'ਚ ਉਹਦਾ ਹੈਡਲਾਈਨ ਇਹ ਹੈ ਕਿ ਹਿਸਟੋਰੀਕਲ ਡੈਕਲੇਰੇਸ਼ਨਸ
issued by American Christian jurisdictions condemning human rights violations in India. ਕਿ ਵੀ ਇਹ ਹਿਸਟੋਰੀਕਲ ਡੈਕਲੇਰੇਸ਼ਨ ਹੈ। ਹੁਣ ਅਸੀਂ ਆਲਰੇਡੀ ਡਿਸਕਸ ਕੀਤਾ ਹੈ ਕਿ ਪਿਛਲੇ 4 ਸਾਲ ਤੋਂ ਲਗਾਤਾਰ, ਸ਼ਾਇਦ 5ਵਾਂ ਸਾਲ ਹੈ ਇਸ ਵਾਰ, ਕਿ US SURF, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹ ਰੈਗੂਲਰਲੀ ਰਿਕਮੈਂਡ ਕਰਦਾ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ, COPC, ਜਿਹਦਾ ਮਤਲਬ ਹੈ ਕਿ ਵੀ ਇਹਨੇ ਸਾਰੀਆਂ ਹੱਦਾਂ ਟੱਪ, ਇੱਕ ਕੰਟਰੀ ਆਫ ਕੰਸਰਨ ਹੈ, ਇੱਕ ਵਾਰਨਿੰਗ ਹੈ, ਇੱਕ ਰੈੱਡ ਟੈਗ ਹੈ। ਸੋ COPC ਦਾ ਮਤਲਬ ਹੈ ਕਿ ਵੀ ਸਾਰੇ ਹੀ ਜਿਹੜੇ ਸਿਗਨਲ ਨੇ ਉਹ ਔਨ ਨੇ, ਰੈੱਡ ਸਿਗਨਲ, ਕਿ ਭਾਈ ਉੱਥੇ ਜਿਹੜਾ ਹੈ ਉਹ ਬਹੁਤ ਬੁਰਾ ਹਾਲ ਹੈ। ਹੁਣ ਹਰ ਵਾਰ ਉਹ ਰਿਕਮੈਂਡੇਸ਼ਨ ਹੁੰਦੀ ਹੈ ਔਰ ਸਟੇਟ ਡਿਪਾਰਟਮੈਂਟ ਉਸ ਨੂੰ ਅਣਗੌਲਿਆਂ ਕਰ ਦਿੰਦਾ ਜਾਂ ਉਸ ਨੂੰ, ਕਿਉਂਕਿ ਵੰਸ ਇਹ ਐਲਾਨਿਆ ਜਾਂਦਾ ਫਿਰ ਸੈਂਕਸ਼ਨਸ ਜਾਂ ਪਾਬੰਦੀਆਂ ਦਾ ਦੌਰਾ ਸ਼ੁਰੂ ਹੋ ਜਾਏਗਾ। ਪਰ ਜਦੋਂ ਹੁਣ ਇਹ ਕ੍ਰਿਸਚਨ ਚਰਚਿਜ਼ ਨੇ, ਖਾਸ ਤੌਰ 'ਤੇ ਯੂਨਾਈਟਿਡ ਮੈਥੋਡਿਸਟ ਚਰਚ ਨੇ ਇਸ ਲੀਡ ਨੂੰ ਲਿਆ ਅਤੇ ਇਹ ਆਪਣੇ ਆਪ 'ਚ ਅਸਰਅੰਦਾਜ਼ ਵੀ ਹੋਏਗਾ ਇਸ ਦਾ। ਔਰ ਇਹ ਪ੍ਰੈਸ ਰਿਲੀਜ਼ ਜਿਹੜੀ ਹੈ ਕੱਲ੍ਹ ਜਾਰੀ ਕੀਤੀ ਗਈ ਕਿ ਇਨ ਐਨ ਹਿਸਟੋਰਿਕ ਮੂਵ on April 30th, the United Methodist Church passed a resolution condemning human rights violations in India. They opened the resolution with the statement, "Too often we mourn the loss of lives after a terrible tragedy has taken place. This following petition is an urgent plea to be proactive and to prevent the atrocious acts of persecution of Christians and other minorities in India." ਕਿ ਬਈ ਜਦੋਂ ਲੋਕ ਮਰ ਜਾਂਦੇ ਨੇ ਅਸੀਂ ਉਹਨਾਂ ਲਈ ਪ੍ਰੇਅਰ ਕਰਦੇ ਹਾਂ, ਪਰ ਇਸ ਵੇਲੇ ਜੋ ਚੱਲ ਰਿਹਾ ਉਹ ਸਾਨੂੰ ਅਗਾਊਂ ਹੋ ਕੇ ਇਹਨੂੰ ਰੋਕਣ ਦੀ ਲੋੜ ਹੈ ਕਿ ਜੋ ਮਾਈਨੋਰਟੀਜ਼ ਦੇ ਨਾਲ ਹੋ ਰਿਹਾ। ਫਿਰ ਉਹਨਾਂ ਨੇ ਦਾ ਪੈਟੀਸ਼ਨ ਕੰਟੀਨਿਊਜ਼ ਬਾਈ ਸਾਈਟਿੰਗ ਦਾ ਵਾਇਲੈਂਟ ਅਟੈਕਸ ਅਗੇਂਸਟ ਕ੍ਰਿਸਚਨਸ ਇਨ ਦਾ ਨਾਰਥ ਈਸਟ ਇੰਡੀਅਨ ਸਟੇਟ ਆਫ ਮਨੀਪੁਰ ਵਿਚ ਬਿਗਨ ਇਨ May of last year, ਆਲਮੋਸਟ ਸਾਲ ਤੋਂ ਜ਼ਿਆਦਾ ਹੋ ਗਿਆ। It then implicates the state government led by Hindu nationalist Bharatiya Janata Party in the attacks, ਕਿ ਇਹਨਾਂ ਸਾਰਿਆਂ ਨੂੰ ਲੀਡ ਹੀ ਹੈ ਹਿੰਦੂ ਪਾਰਟੀ ਕਰ ਰਹੀ ਹੈ ਜਿਹੜੀ ਰੂਲਰ ਹੈ। The resolution continues by describing the deleterious impact Hindu nationalism has on minorities. Religious minorities such as Christians, Muslims and others live under constant fear and threat in India, the largest democracy in the world. It further states that these and other acts of violence against religious minorities occur with the state of national and state governments. ਕਿ ਹਿੰਦੂਤਵਾ ਵਿਚਾਰਧਾਰਾ ਤਾਂ ਹੈ ਹੀ ਆ, ਪਰ ਇਸ ਮਾਮਲੇ 'ਚ ਨੈਸ਼ਨਲ ਵੀ ਔਰ ਸਟੇਟਸ ਵੀ ਜਿਹੜੀਆਂ ਨੇ ਉਹ ਇਕੁਅਲੀ ਜ਼ਿੰਮੇਵਾਰ ਨੇ। ਔਰ ਫਾਈਨਲੀ ਫਿਰ ਉਹਨਾਂ ਦੀ ਰਿਕਮੈਂਡੇਸ਼ਨ ਹੈ ਇਨ ਏ ਕਾਲ ਟੂ ਐਕਸ਼ਨ ਦਾ ਰੈਜ਼ੋਲੂਸ਼ਨ ਪੈਟੀਸ਼ਨਸ ਦਾ ਯੂਨਾਈਟਿਡ ਸਟੇਟਸ ਗਵਰਨਮੈਂਟ, ਇਹ ਕਿਹਾ American government ਨੂੰ, to implement the recommendations made by the United States Commission on International Religious Freedom regarding India, which include designating India a country of particular concern due to their violations of the International Religious Freedom Act, advancing human rights for all religious communities in India, condemning human rights violation in India, imposing targeted sanctions on Indian government agencies and officials responsible for severe violations of religious freedom. ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਇਹ ਤੁਸੀਂ ਲਾਗੂ ਕਰੋ। ਫਿਰ ਇਸੇ 'ਚ ਹੀ ਹੈ ਕਿ ਇਹ ਜਿਹੜਾ ਪ੍ਰੋਟੈਸਟੈਂਟ ਕ੍ਰਿਸਚੀਅਨ ਡੋਮੀਨੇਸ਼ਨ ਦੇ ਵਿੱਚ ਸੈਕੰਡ ਸਭ ਤੋਂ ਵੱਡਾ ਇਹ ਚਰਚ ਹੈ ਯੂਨਾਈਟਿਡ ਸਟੇਟਸ ਦੇ ਵਿੱਚ। ਔਰ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਾਰੀ ਇਨਫੋਰਮੇਸ਼ਨ ਨੂੰ ਰਿਵਿਊ ਕੀਤਾ ਜੋ ਸਾਨੂੰ ਫੈਡਰੇਸ਼ਨ ਆਫ ਇੰਡੀਅਨ ਅਮਰੀਕਨ ਚਰਚਿਜ਼ ਆਫ ਨਾਰਥ ਅਮਰੀਕਾ 'ਚੋਂ ਮਿਲੀ, ਰਿਲੀਜਨਸ ਫਾਰ ਪੀਸ USA 'ਚ ਮਿਲੀ, ਅਸੈਂਬਲੀ ਫਾਰ ਹਿਊਮਨ ਰਾਈਟਸ ਨੇ ਦਿੱਤੀ ਐਂਡ ਅਦਰਸ, ਬਾਕੀ ਕ੍ਰਿਸਚਨ ਡੋਮੀਨੇਸ਼ਨਸ ਨੇ। ਇਸ ਤੋਂ ਅਸੀਂ ਇਸ ਤੱਤ ਦੇ ਉੱਤੇ ਪਹੁੰਚੇ ਹਾਂ। ਔਰ ਫਿਰ ਉਹਨਾਂ ਨੇ ਡਿਫਰੈਂਟ ਰੈਵਰੈਂਡ ਐਡਵਰਡ T. Vaughan, ਪ੍ਰੋਵਿੰਸ਼ੀਅਲ ਆਰਚ ਬਿਸ਼ਪ ਆਫ ਨਾਰਥ ਅਮਰੀਕਾ ਫਾਰ ਐਂਗਲੀਕਨ ਫ੍ਰੀ ਕਮਿਊਨਿਟੀ ਇੰਟਰਨੈਸ਼ਨਲ, ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਪਹਿਲਾਂ ਹੀ ਇਸ ਕਿਸਮ ਦੀ ਰਿਪੋਰਟ ਛਾਪੀ ਹੈ ਔਰ ਫਿਰ ਮੋਦੀ ਦਾ ਪੂਰਾ ਪਾਰਟ ਹੈ। ਔਰ ਇਹਦੇ 'ਚ ਖਾਸ ਤੌਰ 'ਤੇ ਇੱਕ ਆਦੀਵਾਸੀ ਸਿੱਖ ਬੀਬੀ ਛੱਤੀਸਗੜ੍ਹ ਤੋਂ ਜਿਸ ਦੀ ਜ਼ਮੀਨ ਖੋਈ ਗਈ ਔਰ ਆਪਣੇ ਹੱਕਾਂ ਲਈ ਲੜ ਰਹੀ ਹੈ, ਉਸ ਦਾ ਵੀ ਖਾਸ ਉਹਨਾਂ ਨੇ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਟ ਪਲੇਸਿਸ ਬਲੇਮ ਫਾਰ ਇੰਡੀਆਜ਼ ਹਿਊਮਨ ਰਾਈਟਸ ਵਾਇਓਲੇਸ਼ਨਸ ਔਨ ਹਿੰਦੂਤਵਾ agenda of BJP
It also mentioned Adivasi like Jarnail Kaur in Chhattisgarh, who have had their ancestral land stolen from them by the government, with thousands displaced or killed. It concluded with an almost identical call to action as the United Methodist Resolution. ਇਹ ਆਰਡਰ ਨੇ ਵੀ ਇਹ ਸਾਰੇ ਨੂੰ ਲਿਆ। ਸੋ ਅਸੀਂ ਸਮਝਦੇ ਹਾਂ ਕਿ ਵੀ ਹੁਣ ਜਿਹਨੂੰ ਕਹਿੰਦੇ ਨੇ ਕਿ ਭਾਈ ਪਾਣੀ ਇੱਥੋਂ ਤੱਕ ਆ ਗਿਆ, ਗਲ ਤੋਂ ਵੀ ਉੱਪਰ। ਔਰ ਚੰਗੀ ਗੱਲ ਹੋਏਗੀ ਕਿ ਅਮਰੀਕਾ ਦੇ ਨੀਤੀ ਘਾੜੇ, ਖਾਸ ਤੌਰ ਤੇ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ, ਜਿਨ੍ਹਾਂ ਨੇ ਹੁਣ ਤੱਕ ਬੜਾ ਸੌਫਟ ਸਟੈਂਡ ਰੱਖਿਆ ਇੰਡੀਆ ਬਾਰੇ, ਇਹਦੇ ਬਾਵਜੂਦ ਕਿ ਅਮਰੀਕਾ ਦੀਆਂ ਇੰਟੈਲੀਜੈਂਸ, ਲਾ ਐਨਫੋਰਸਮੈਂਟ ਏਜੰਸੀਜ਼, ਉਹ ਹੋਮਲੈਂਡ ਸਿਕਿਉਰਿਟੀ ਹੋਏ, FBI ਹੋਏ, ਉਹ ਜਸਟਿਸ ਡਿਪਾਰਟਮੈਂਟ ਹੋਏ ਜਾਂ CIA ਹੋਏ, ਉਹ ਭਾਰਤ ਪ੍ਰਤੀ ਟਫ ਐਟੀਟਿਊਡ ਰੱਖਦੇ ਨੇ, ਉਹਨਾਂ ਨੂੰ ਪ੍ਰੋਸੀਕਿਊਟ ਕਰਨਾ ਚਾਹੁੰਦੇ ਨੇ। ਲੇਕਿਨ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ ਜਿਹੜਾ ਹੈ ਉਹ ਬੜਾ ਸਲੋਲੀ ਇਸ ਪਾਸੇ ਵੱਲ ਵੱਧ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਖਾਸ ਤੌਰ ਤੇ ਇੰਨੇ ਵੱਡੇ ਚਰਚਿਸ ਦੇ ਸਮੂਹ ਵੱਲੋਂ ਇਹ ਰਿਕਮੈਂਡੇਸ਼ਨ ਹੈ, ਇਹ ਸ਼ਾਇਦ ਇਹਨਾਂ ਤੋਂ ਸੌਖਿਆਂ ਇਗਨੋਰ ਨਹੀਂ ਹੋਏਗੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।